ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ ਉਹ ਡੀਜੀ ISPR ਸਾਹਿਬ ਦਾ ਹਾਸਾ ਹੈ। ਡੀਜੀ ISPR ਸਾਹਿਬ ਥੋੜ੍ਹੇ ਹੱਸਣ ਲੱਗ ਪਏ ਨੇ ਤੇ ਜਿਹੜੇ ਸਖਤ ਕਿਸਮ ਦੇ ਲੌਂਡੇ ਸਨ, ਮਤਲਬ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਤੇ ਨੌਜਵਾਨ ਮੁੰਡੇ ਤੇ ਕੁੜੀਆਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਪਹਿਲਾਂ ਡੀਜੀ ਸਾਹਿਬ ਇੰਤਸ਼ਾਰੀ ਟੋਲਾ, ਡਿਜੀਟਲ ਦਹਿਸ਼ਤਗਰਦ ਵਗੈਰਾ ਕਹਿੰਦੇ ਸਨ, ਹੁਣ ਉਹਨਾਂ ਨੂੰ ਕੌਮ ਦੇ ਹੀਰੋ ਆਖਦੇ ਨੇ। ਉਹਨਾਂ ਨੂੰ ਉਹ ਡਿਜੀਟਲ ਵਾਰੀਅਰ ਆਖਦੇ ਨੇ ਤੇ ਸਾਈਬਰ ਸਪੇਸ ਦੇ ਵਾਰੀਅਰ ਆਖ ਕੇ ਤੇ ਆਪਣੀ ਰੂਹ ਵੀ ਖੁਸ਼ ਕਰਦੇ ਨੇ ਤੇ ਸਾਡੀ ਵੀ ਖੁਸ਼ ਕਰਦੇ ਨੇ। ਡੀਜੀ ਸਾਹਿਬ ਨੇ ਸਾਡੀਆਂ ਥੋੜ੍ਹੀਆਂ ਗੱਲਾਂ ਮੰਨਣੀਆਂ ਸ਼ੁਰੂ ਕੀਤੀਆਂ ਨੇ ਤੇ ਅਸੀਂ ਵੀ ਬੜੇ ਰਾਜ਼ੀ ਉਹਨਾਂ ਤੋਂ ਕਿ ਚਲੋ ਗੱਲ ਸੁਣਨਾ ਸ਼ੁਰੂ ਹੋਏ ਨੇ। ਇੱਕ ਤੇ ਉਹਨਾਂ ਪਹਿਲੀ ਗੱਲ ਸਾਡੀ ਮੰਨੀ ਜਿਹੜੀ ਅਸੀਂ ਉਹਨਾਂ ਕੋਲ ਗੁਜ਼ਾਰਿਸ਼ ਕੀਤੀ ਸੀ ਵੀ ਇਕੱਲਿਆਂ ਹੀ ਨਾ ਪੈਲੀ ਵਾਹੀ ਜਾਓ, ਮਤਲਬ ਇਕੱਲਿਆਂ ਹੀ ਹਲ ਨਾ ਚਲਾਈ ਜਾਓ, ਨਾਲ ਏਅਰਫੋਰਸ ਵਾਲਿਆਂ ਨੂੰ ਬਾਓ, ਨਾਲ ਨੇਵੀ ਵਾਲਿਆਂ ਨੂੰ ਬਾਓ। ਉਹ ਵੀ ਕੰਮ ਪਾਉਣ ਡਏ ਨੇ, ਉਹ ਵੀ ਆਪਣਾ ਕੰਮ ਕਰਨ ਡਏ ਨੇ। ਬਲਕਿ ਇਸ ਜੰਗ ਦੇ ਵਿੱਚ ਤੇ ਬਹੁਤਾ ਕੰਮ ਹੀ ਏਅਰਫੋਰਸ ਦਾ ਸੀ। ਡੀਜੀ ਸਾਹਿਬ ਤੇ ਐਵੇਂ ਹੀ ਬੈਠੇ ਜਿਹੜੇ ਮੇਰਾ ਮਤਲਬ ਗੱਲਬਾਤ ਜਿਹੜੀ ਦੱਸੀ ਆਉਂਦੇ ਸਨ ਉਹਨਾਂ ਕੋਲੋਂ ਸੁਣ ਕੇ ਹੀ ਤੇ ਸਿਆਣੇ ਹੱਥੀਂ ਹੀ ਆ ਕੇ ਸਾਨੂੰ ਦੱਸਣ ਜੋ ਕੁਝ ਉਹ ਕਰ ਰਹੇ ਨੇ। ਇੱਕ ਹਵਾ 'ਚ ਰਹਿਣ ਵਾਲਾ ਬੰਦਾ ਹੁਣ ਦੱਸੋ ਨਾ ਵੀ ਘੋੜਾ ਜਾਂ ਜਿਹੜਾ ਵੀ ਕੋਈ ਜ਼ਮੀਨ 'ਤੇ ਰਹਿਣ ਵਾਲਾ ਜਿਹੜਾ ਕੋਈ ਹਿਸਾਬ ਕਿਤਾਬ ਹੈ, ਉਹ ਹੁਣ ਉੱਡਣ ਵਾਲੇ ਪਰਿੰਦੇ ਦੇ ਬਾਰੇ ਤਾਂ ਉਹ ਗੱਲਾਂ ਨਹੀਂ ਦੱਸ ਸਕਦਾ ਨਾ। ਉਹਦੇ ਉੱਤੇ ਕੀ ਮਾਮਲਾਤ ਨੇ, ਹਵਾ ਦਾ ਰੁੱਖ ਕੀ ਸੀ, ਉਹਨੂੰ ਕਿਹੋ ਜਿਹੇ ਤਜਰਬੇ ਹੋਏ ਉੱਤੇ, ਉਹ ਉਹਨੇ ਹੀ ਆ ਕੇ ਦੱਸਣੇ ਨੇ। ਬਹਰਹਾਲ ਅਸੀਂ ਜਨਾਬ ਬੜੇ ਸ਼ੁਕਰਗੁਜ਼ਾਰ ਹਾਂ ਡੀਜੀ ਸਾਹਿਬ ਦੇ ਵੀ ਉਹਨਾਂ ਸਾਡੀ ਗੱਲ ਸੁਣੀ, ਮੰਨੀ, ਸਮਝੀ ਤੇ ਉਹਨਾਂ ਨੇ ਏਅਰਫੋਰਸ ਵਾਲਿਆਂ ਨੂੰ ਮੌਕਾ ਦਿੱਤਾ ਤੇ ਉਹਨਾਂ ਆ ਕੇ ਗੱਲ ਕੀਤੀ। ਬਸ ਗੱਲ ਕੀ ਕੀਤੀ, ਫਿਰ ਉਹਨਾਂ ਮੇਲਾ ਲੁੱਟ ਲਿਆ। ਜਿਸ ਵੇਲੇ ਏਅਰ ਵਾਈਸ ਮਾਰਸ਼ਲ ਆਪਣੇ ਔਰੰਗਜ਼ੇਬ ਅਹਿਮਦ ਸਾਹਿਬ ਆਏ ਨੇ ਤੇ ਬਸ ਉਹ ਛਾ ਗਏ ਨੇ ਆਵਾਮ ਤੇ। ਹੁਣ ਤੇ ਇਹ ਹਿਸਾਬ ਕਿਤਾਬ ਲਾ ਲਓ ਵੀ ਉਹਨਾਂ ਦੀਆਂ ਤਸਵੀਰਾਂ ਇਸ ਵੇਲੇ ਵਿਕਣ ਡਈਆਂ ਨੇ ਦੁਕਾਨਾਂ 'ਤੇ ਪਾਕਿਸਤਾਨ ਦੇ ਵਿੱਚ। ਇੰਸਟਾਗ੍ਰਾਮ ਕੀ ਤੇ ਜਨਾਬ ਫੇਸਬੁੱਕ ਕੀ ਤੇ ਟਵਿੱਟਰ ਕੀ, ਹਰ ਥਾਂ 'ਤੇ ਲੋਕ ਆਉਂਦੇ ਨੇ ਵੀ ਇਹ ਤਾਂ ਕਿਸੇ ਫਿਲਮ ਦਾ ਹੀਰੋ ਹੈ ਜਿਹੜਾ ਮੁੰਡਾ ਹੈ। ਹਾਲਾਂਕਿ ਚਲੋ ਹੈ ਤਾਂ ਵੈਸੇ ਮੁੰਡਾ ਹੀ। ਹੁਣ ਮੈਂ ਮੁੰਡੇ ਤੋਂ ਗਾਂਹ ਤੇ ਕੋਈ ਗੱਲ ਨਹੀਂ ਕਹਿ ਸਕਦਾ, ਵਰਨਾ ਏਅਰ ਵਾਈਸ ਮਾਰਸ਼ਲ ਸਾਹਿਬ ਨੇ ਮੇਰੇ ਨਾਲ ਗੁੱਸੇ ਹੋ ਜਾਣਾ। ਲੇਕਿਨ ਬਹਰਹਾਲ ਇਹ ਜ਼ਰੂਰ ਹੈ ਕਿ ਹੁਣ ਉਹਨਾਂ ਨੂੰ ਅਗਲਾ ਜਿਹੜਾ ਕਰੀਅਰ ਹੈ ਜਦੋਂ ਵੀ ਰਿਟਾਇਰ ਹੋਣਗੇ ਉਹ ਕੋਈ ਬੜਾ ਵਾਧੂ ਕਿਸਮ ਦਾ ਲੱਭ ਜਾਏਗਾ। ਉਹਦੀ ਵਜ੍ਹਾ ਹੈ ਕਿ ਹੁਣ ਦਰਵਾਜ਼ੇ ਖੁੱਲ੍ਹ ਜਾਣਗੇ ਭਾਵੇਂ ਫਿਲਮਾਂ 'ਚ ਕੰਮ ਕਰਨ, ਤੇ ਕਿਉਂਕਿ ਉਹ ਅਸਲੀ ਜ਼ਿੰਦਗੀ ਦੇ ਵੀ ਹੀਰੋ ਨੇ ਤੇ ਇਸ ਵੇਲੇ ਕੌਮ ਵੀ ਉਹਨਾਂ ਨੂੰ ਹੀਰੋ ਮੰਨੀ ਬੈਠੀ ਹੈ। ਇਹ ਸੋਚੋ ਵੀ ਸਾਡੇ ਡੀਜੀ ਸਾਹਿਬ ਨੇ ਕਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ, ਕਿੰਨੀਆਂ ਜ਼ਿਆਦਾ ਕੀਤੀਆਂ, ਲੇਕਿਨ ਉਹਨਾਂ ਦੀ ਉਹ ਗੱਲ ਨਹੀਂ ਬਣੀ। ਉਹਨਾਂ ਨੂੰ ਉਹ ਪਿਆਰ ਮੁਹੱਬਤ ਉਹਨਾਂ ਨੂੰ ਲੋਕਾਂ ਨੇ ਉਹ ਤੇ ਨਾ ਕੀਤੀ, ਲੋਕਾਂ ਨੇ ਉਹਨਾਂ ਬਾਰੇ ਉਹੋ ਜਿਹੀ ਗੰਢ ਦਿਲ 'ਚ ਨਾ ਬੰਨੀ ਜਿਹੜੀ ਉਹਨਾਂ ਨੇ ਏਅਰ ਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ। ਤੇ ਇੱਥੋਂ ਤੋਂ ਆਉਂਦੇ ਨਾ ਵੀ ਇੱਜ਼ਤਾਂ ਅੱਲਾ ਦਿੰਦਾ ਹੈ। ਵਾ ਤੂੰ ਇੱਜ਼ੂ ਮੰਤਸ਼ਾ ਵਾ ਤੂੰ ਜ਼ਿੱਲੂ ਮੰਤਸ਼ਾ, ਜਿਹਨੂੰ ਰੱਬ ਚਾਹਵੇ ਇੱਜ਼ਤ ਦੇਵੇ, ਜਿਹਨੂੰ ਰੱਬ ਚਾਹਵੇ ਜਿੱਥੇ ਮਰਜ਼ੀ ਪਾ ਦੇ। ਤੇ ਉਹਨਾਂ ਨੇ ਇਸ ਕੰਮ ਵਾਸਤੇ ਰੱਬ ਦੀ ਜ਼ਾਤ ਨੇ ਇਹ ਜਿਹੜੀ ਤੁਸੀਂ ਕਹਿ ਲਓ ਵੀ ਅਵਾਮੀ ਪਿਆਰ ਹੈ, ਆਵਾਮ ਦਾ ਇਹ ਜਿਹੜਾ ਤੇ ਹੈ, ਇਹ ਉਹਨਾਂ ਨੇ ਏਅਰ ਵਾਈਸ ਮਾਰਸ਼ਲ ਸਾਹਿਬ ਵਾਸਤੇ ਰੱਖਿਆ ਸੀ। ਇਹਦਾ ਹੁਣ ਕੋਈ ਮੁਕਾਬਲਾ ਤੇ ਹੋਰ ਕੋਈ ਨਹੀਂ ਕਰ ਸਕਦਾ। ਅੱਛਾ, ਡੀਜੀ ਸਾਹਿਬ ਜਿਹੜੀਆਂ ਹੋਰ ਵੀ ਗੱਲਾਂ ਸਾਡੀਆਂ ਮੰਨੀਆਂ ਕਿ ਨੇਵੀ ਵਾਲੇ ਭਾਈ ਨੂੰ ਬਾ ਦਿੰਦੇ ਸਨ ਏਅਰਫੋਰਸ ਦੇ ਝੰਡੇ ਦੇ ਅੱਗੇ, ਤੇ ਏਅਰਫੋਰਸ ਵਾਲੇ ਭਾਈ ਨੂੰ ਬਾ ਦਿੰਦੇ ਸਨ ਉਹ ਨੇਵੀ ਦੇ ਝੰਡੇ ਦੇ ਅੱਗੇ, ਉਹ ਵੀ ਦਰੁਸਤ ਕਰ ਦਿੱਤਾ। ਤੁਹਾਡੀ ਇਹ ਵੀ ਮਿਹਰਬਾਨੀ। ਤੀਸਰੀ ਗੱਲ ਜਿਹੜੀ ਹੁਣ ਤੁਹਾਨੂੰ ਕਹੀਏ ਵੀ ਯਕੀਨ ਕਰੋ ਜੇ ਥੋੜ੍ਹੀ ਜਿਹੀ ਹੋਰ ਗੱਲ ਸਾਡੀ ਮੰਨ ਲਓ ਤੇ ਤੁਹਾਨੂੰ ਇੰਨਾ ਕੁ ਇਸ਼ਕ ਕਰੇ ਕੌਮ ਹੈ ਵੀ ਮੈਂ ਕਹਿੰਦਾ ਲੰਬ ਕੱਢ ਕੇ ਰੱਖਦਾ। ਮਸਲਨ ਇਲੈਕਸ਼ਨ ਚੋਰੀ ਛੱਡ ਦਿਓ, ਜਿਹੜਾ ਕੀਤਾ ਉਹ ਵਾਪਸ ਕਰ ਦਿਓ, ਤੁਹਾਡੀ ਮਿਹਰਬਾਨੀ, ਮਿੰਨਤ ਵਾਲੀ ਗੱਲ ਹੈ ਤੁਹਾਨੂੰ। ਜੱਜਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੇ ਉੱਤੇ ਸਖਤੀ ਕੀਤੀ, ਕੈਮਰੇ ਸ਼ੈਮਰੇ ਤਬਾਹੀਆਂ ਇੱਧਰ ਉੱਧਰ ਉਹਨਾਂ ਦੇ ਉੱਤੇ, ਜੋ ਵੀ ਅਦਾਲਤਾਂ ਦੇ ਉੱਤੇ ਤੁਹਾਨੂੰ ਮੇਰੇ ਤੋਂ ਬਹੁਤਾ ਪਤਾ, ਇਹ ਜ਼ਰਾ ਛੱਡ ਦਿਓ। ਇਮਰਾਨ ਖਾਨ ਵਰਗਾ ਜਿਹੜਾ ਅਵਾਮੀ ਲੀਡਰ ਹੈ ਉਹਨੂੰ ਕੈਦ ਤੋਂ ਛੱਡੋ। ਖਵਾਤੀਨ ਦੇ ਉੱਤੇ ਥੋੜ੍ਹੀ ਜਿਹੀ ਸ਼ਫਕਤ ਕਰੋ, ਜਿਹੜੀਆਂ ਜੇਲ੍ਹਾਂ 'ਚ ਕੈਦ ਨੇ ਉਹਨਾਂ ਨੂੰ ਰਿਹਾ ਕਰੋ। ਬੇਹੁਰਮਤੀ ਛੱਡੋ, ਚਾਰ ਦੀਵਾਰੀ ਦੀ ਬੇਹੁਰਮਤੀ ਛੱਡੋ। ਇਹ ਅਸਕਰੀ ਕਾਰੋਬਾਰ ਪਲਾਟਾਂ ਇਹਨਾਂ ਦੇ ਆਪਣਾ ਜ਼ਰਾਤ ਸ਼ਰਾਤ ਇਹਨਾਂ ਤੋਂ ਜ਼ਰਾ ਥੋੜ੍ਹੀ ਜਿਹੀ ਤਵੱਜੋ ਛੱਡ ਕੇ ਤੇ ਡੰਡਾ ਫੜ ਕੇ ਚੜ੍ਹ ਜਾਓ ਸਰਾਤੇ ਤੇ ਉਧਰਲੇ ਪਾਸੇ ਮੁਕਾਬਲਾ ਕਰੋ ਮੋਦੀ ਦਾ। ਜਿਹੜਾ ਸਾਨੂੰ ਡੰਡਾ ਫੇਰਨ ਡਏ ਜੇ ਨਾ ਸੁੱਕਾ ਹੀ, ਫੇਰ ਹੀ ਆਉਂਦੇ ਜੇ ਟੰਬਾ, ਫੇਰ ਹੀ ਆਉਂਦੇ ਜੇ ਜਿਹੜਾ ਅੱਗੇ ਆਉਂਦਾ, ਮਤਲਬ ਲੀਹਾਂ ਹੀ ਭੰਨੀ ਆਉਂਦੇ ਹੋ। ਕੋਈ ਸੋਚ ਨਹੀਂ ਵੀ ਆਪਣਾ ਪਰਾਇਆ, ਭਾਵੇਂ ਕੈਮਰਾ ਠੋਕਣਾ ਪੈਂਦਾ ਉਹ ਠੋਕ ਦਿੰਦੇ ਹੋ, ਨੰਗਿਆਂ ਕਰਕੇ ਲੋਕਾਂ ਨੂੰ ਮਾਰਨਾ ਪੈਂਦਾ, ਉਹ ਡਾਲੇ ਖੜ ਕੇ ਚੁੱਕਣਾ ਪੈਂਦਾ, ਉਹ ਜੱਜ ਅੱਗੇ ਆ ਜਾਏ, ਭਾਵੇਂ ਅੱਗੇ MNA ਆ ਜਾਏ, MP ਆ ਜਾਏ, ਸਾਬਕਾ ਵਜ਼ੀਰ ਆਜ਼ਮ ਆ ਜਾਏ, ਤੁਸੀਂ ਨਹੀਂ ਰੁਕਦੇ ਕਿਸੇ ਥਾਂ 'ਤੇ ਵੀ। ਮੈਂ ਆਨਾ ਵੀ ਜਿਹੜੀਆਂ ਨਾ ਫਾਂਟਾਂ ਹੀ ਭੰਨੀ ਆ ਰਹੇ ਹੋ ਤੇ ਸਰਕਾਰ ਇਹ ਉੱਤੇ ਬਾਰਡਰ 'ਤੇ ਕਰੋ ਜਾ ਕੇ, ਤੁਹਾਡੀ ਮਿਹਰਬਾਨੀ। ਇਹ ਉੱਥੇ ਕਰਨ ਨੂੰ, ਇਹ ਜਿਹੜੀਆਂ ਜਨਾਬ ਨੂੰ ਬੰਦੂਕਾਂ ਦਿੱਤੀਆਂ ਨੇ, ਡਾਲੇ ਦਿੱਤੇ ਨੇ, ਇਹ ਜਿਹੜੀ ਜਨਾਬ ਨੂੰ ਸਾਰੀ ਮਸ਼ੀਨਰੀ ਜਿਹਦੇ ਨਾਲ ਜਨਾਬ ਤੁੰਨ ਕੇ ਰੱਖ ਦਿੰਦੇ ਨੇ ਹਰ ਇੱਕ ਨੂੰ, ਉਹ ਜਿਹੜਾ ਉਜ਼ਮਾ ਬੁਖਾਰੀ ਆਂਦੀ ਹਾਫਿਜ਼ ਜੀ ਤੁੰਨ ਕੇ ਰੱਖੋ, ਉਹ ਅਸਲ ਦੇ ਵਿੱਚ ਕੌਮ ਨੇ ਜਿਹੜਾ ਸਾਰਾ ਕੁਝ ਖੜਾ ਕੀਤਾ ਬਾਰਡਰ 'ਤੇ ਪਰਲੇ ਪਾਸੇ ਨੂੰ ਤੁੰਨ ਕੇ ਰੱਖਣ ਨੂੰ। ਮਤਲਬ ਤੋਪ ਜਿਹੜੀ ਜਨਾਬ ਕੋਲ ਹੈ ਉਹਦਾ ਪਿਛਲਾ ਪਾਸਾ ਸਾਡੇ ਵੱਲ ਨੂੰ ਰੱਖਣਾ ਹੈ ਜਨਾਬ, ਉਹਦਾ ਅਗਲਾ ਪਾਸਾ ਉੱਧਰ ਨੂੰ ਰੱਖਣਾ ਹੈ। ਉਹ ਤੁਸੀਂ ਤਰਤੀਬ ਤੋਪ ਦੀ ਠੀਕ ਨਹੀਂ ਕੀਤੀ। ਤੋਪ ਤੇ ਤੁਸੀਂ ਉੱਥੇ ਬਾਰਡਰ 'ਤੇ ਹੀ ਰੱਖੀ ਹੈ, ਪਰ ਬਦਕਿਸਮਤੀ ਨਾਲ ਮੂੰਹ ਉਹਦਾ ਸਾਡੇ ਵੱਲ ਨੂੰ ਮੋੜ ਦਿੱਤਾ।
ਉਹ ਹੁਣ ਅਸੀਂ ਤਾਂ ਜ਼ਾਹਿਰ ਹੈ ਸਾਡੇ ਕੋਲ ਤਾਂ ਕੋਈ ਤੋਪ ਨਹੀਂ ਸਰਕਾਰ, ਅਸੀਂ ਕੀ ਚਲਾ ਲੈਣਾ। ਅਸੀਂ ਤਾਂ ਜਨਾਬ ਨੂੰ ਇਹ ਕਹਿ ਸਕਦੇ ਹਾਂ ਵੀ ਇਹ ਤੋਪ ਦਾ ਮੂੰਹ ਪਰਾਂ ਨੂੰ ਮੋੜੋ। ਉਹ ਤੁਸੀਂ ਸਾਨੂੰ ਯਰਕਾਈ ਰੱਖਦੇ ਹੋ, ਆਵਾਮ ਦਾ ਹੀ ਜਿਹੜਾ ਉਹ ਤਰਾਹ ਕੱਢਿਆ ਤੁਸੀਂ, ਉਹ ਤੋਪ ਬਲਕਿ ਤੁਸੀਂ ਵੇਖਿਆ ਵੀ ਉਹ ਜਿਹੜੇ ਲੁੱਟਦੇ ਨੇ ਬੰਦੇ, ਉਹ ਤੇ ਪਿਸਤੌਲ ਲਾ ਕੇ ਲੁੱਟਦੇ, ਤੁਸੀਂ ਤੋਪ ਲਾ ਕੇ ਲੁੱਟਦੇ ਹੋ ਬੰਦੇ ਦੇ ਇੱਥੇ ਤੋਪ ਰੱਖ ਦਿੰਦੇ ਹੋ। ਦੱਸੋ ਕੀ ਕਰੇਗਾ ਬੰਦਾ? ਜੇ ਤੋਪ ਰੱਖ ਦਿਓਗੇ ਤਾਂ ਫਿਰ ਕਹਾਣੀ ਖਤਮ ਹੋ ਗਈ। ਇਸ ਲਈ ਥੋੜ੍ਹੀ ਜਿਹੀ ਮਿਹਰਬਾਨੀ ਕਰਕੇ ਇਹ ਗੱਲਾਂ ਸਾਡੀਆਂ ਹੋਰ ਮੰਨ ਲਓ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ। ਵੇਖੋ ਫਿਰ ਤੁਹਾਨੂੰ ਆਵਾਮ ਕਿਸ ਤਰ੍ਹਾਂ ਪਿਆਰ ਕਰਦੀ ਹੈ ਤੇ ਕਿਸ ਤਰ੍ਹਾਂ ਆਵਾਮ ਤੁਹਾਡੇ ਚਾਲ ਆੜ ਕਰਦੀ, ਤੇ ਤੁਸੀਂ ਵੀ ਸਾਨੂੰ ਹੱਸਦੇ ਕਿੱਡੇ ਚੰਗੇ ਲੱਗਦੇ ਹੋ, ਤੇ ਅਸੀਂ ਵੀ ਤੁਹਾਨੂੰ ਬੁਰੇ ਨਹੀਂ ਲੱਗਾਂਗੇ। ਯਕੀਨ ਕਰੋ, ਇਸ ਵੇਲੇ ਅਸੀਂ ਤੁਹਾਨੂੰ ਬੜੇ ਬੁਰੇ ਲੱਗਦੇ ਹਾਂ, ਮੈਨੂੰ ਪਤਾ ਹੈ, ਲੇਕਿਨ ਫਿਰ ਯਕੀਨ ਕਰੋ ਤੁਹਾਨੂੰ ਅਸੀਂ ਵੀ ਬੁਰੇ ਨਹੀਂ ਲੱਗਾਂਗੇ। ਬਾਕੀ ਤੁਸੀਂ ਕਰਨੀ ਆਪਣੀ ਮਰਜ਼ੀ ਹੈ, ਲੇਕਿਨ ਇਹ ਅਸੀਂ ਤੁਹਾਡੇ ਕੋਲੋਂ ਰਿਕੁਐਸਟ ਹੀ ਕਰ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ। ਅੱਛਾ ਜੀ, ਅੱਗੇ ਇੱਕ ਖਾਤੂਨ ਹੈ, ਮੈਂ ਨਹੀਂ ਜਾਣਦਾ ਇਹਨਾਂ ਨੂੰ, ਹੋ ਸਕਦਾ ਤੁਸੀਂ ਜਾਣਦੇ ਹੋਵੋ ਤਾਂ ਜ਼ਰੂਰ ਦੱਸਣਾ ਕਮੈਂਟਸ ਦੇ ਵਿੱਚ ਕੌਣ ਹੈ। ਇਹ ਜ਼ਰਾ ਕਮੈਂਟ ਸੁਣਨਾ ਹੈ ਤੁਸੀਂ ਥੋੜ੍ਹਾ ਜਿਹਾ, ਤੇ ਫਿਰ ਮੈਂ ਤੇ ਤਬਸਰਾ ਕਰਦਾ, ਕਿਉਂਕਿ ਮੈਂ ਇਹੋ ਜਿਹੀ ਜ਼ੁਬਾਨ ਕਦੇ ਪਹਿਲਾਂ ਪਾਕਿਸਤਾਨ ਦੇ ਟੈਲੀਵਿਜ਼ਨ 'ਤੇ ਸੁਣੀ ਨਹੀਂ। ਅਸੀਂ ਤਾਂ ਇੰਡੀਆ ਨੂੰ ਮਾੜਾ ਚੰਗਾ ਇਸ ਤੋਂ ਕਹੀਦਾ ਹੈ ਕਿ ਉਹਨਾਂ ਦੀ ਨਾ ਜ਼ੁਬਾਨ ਆਪਣੀ ਹੈ ਅਤੇ ਨਾ ਉਹ ਗੱਲ ਕਰਦੇ ਸੋਚਦੇ ਨੇ ਵੀ ਕਿਹੜੀ ਗੱਲ ਕਰਨੀ ਹੈ, ਔਰ ਉਹ ਬਦਤਮੀਜ਼ੀ ਹੱਦ ਤੱਕ ਕਰਦੇ ਹੋਏ ਗਾਂਹ ਦੇ ਗਾਂਹ ਨਿਕਲ ਜਾਂਦੇ ਨੇ, ਆਪਣੇ ਲੋਕਾਂ ਦੀ ਵੀ, ਪਾਕਿਸਤਾਨ ਦੀ ਵੀ, ਸਾਡੀ ਫੌਜ ਦੀ ਵੀ। ਅਸੀਂ ਤਾਂ ਇਹੀ ਆਨੇ ਵੀ ਬਈ ਇਸ ਤਰੀਕੇ ਨਾਲ ਗੱਲਬਾਤ ਕਿਸੇ ਦੇ ਬਾਰੇ ਨਹੀਂ ਕਰੀਦੀ। ਇਹਤਰਾਮ, ਹਾਂ ਵੈਸੇ ਤਨਕੀਦ ਕਰੋ, ਲੇਕਿਨ ਇਹਤਰਾਮ ਦੇ ਦਾਇਰੇ 'ਚ ਰਹਿੰਦਿਆਂ ਹੋਇਆਂ ਉਹਨਾਂ ਨੂੰ, ਮੇਰਾ ਮਤਲਬ ਹੈ ਇਹ ਤੇ ਹੁਣ ਪਜਾਮੇ ਦੇ ਅੰਦਰ ਤੇ ਪਤਾ ਨਹੀਂ ਕਿਹੜਾ ਨਿਕਸੁਕ ਕੀ ਇਹ ਬੀਬੀ ਗੱਲਾਂ ਕਰਨ ਡਈ ਹੈ। ਇਹ ਬੀਬੀ ਪਾਕਿਸਤਾਨ ਦੀ ਹੈ, ਕਿਤੇ ਹੋਰ ਹੈ, ਕੌਣ ਹੈ? ਯਕੀਨ ਕਰੋ ਮੈਂ ਨਹੀਂ ਜਾਣਦਾ। ਤੁਸੀਂ ਹੁਣ ਕਹੋਗੇ ਮੁਨਾਫਕਤ ਕਰ ਰਹੇ ਨੇ, ਇਹ ਜਾਣਦੇ ਹੋਣਗੇ, ਮੈਂ ਯਕੀਨ ਕਰੋ ਨਹੀਂ ਜਾਣਦਾ। ਮੇਰੀ ਟੀਮ ਨੂੰ ਸ਼ਾਇਦ ਪਤਾ ਹੋਵੇ, ਲੇਕਿਨ ਉਹਨਾਂ ਵੀ ਇੱਥੇ ਨਾਂ ਨਹੀਂ ਲਿਖਿਆ ਵੀ ਕੌਣ ਹੈ। ਅਤੇ ਇਹ ਜ਼ਰਾ ਵੇਖੋ, ਇਹ ਕਲਿੱਪ ਵੇਖੋ ਅਤੇ ਫਿਰ ਮੈਨੂੰ ਦੱਸੋ ਕਿ ਤੁਸੀਂ ਜਾਣਦੇ ਹੋ। ਅਗਰ ਜਾਣਦੇ ਹੋ ਤਾਂ ਫਿਰ ਇਹਨਾਂ ਨੂੰ ਮਸ਼ਵਰਾ ਦਿਓ ਕਿ ਭੈਣ ਮੇਰੀ ਹੈ, ਬੀਬੀ ਭੈਣ, ਇਹ ਕੰਮ ਨਾ ਕਰ। ਪਾਕਿਸਤਾਨ ਦਾ ਇਹ ਕਲਚਰ ਨਹੀਂ ਹੈ, ਇਹ ਇੰਡੀਆ ਵਾਲੇ ਕਰਦੇ ਚੰਗੇ ਲੱਗਦੇ ਨੇ, ਉੱਥੇ ਕੰਮ ਫੱਬਦਾ ਹੈ, ਸਾਡੇ ਕੰਮ ਨਹੀਂ ਫੱਬਦਾ। ਇਹ ਸੁਣੋ ਜ਼ਰਾ। नहीं हुए बल्कि नरेंद्र मोदी के पजामे में हुए हैं। ये जी क्या? हाँ, बंद कर दो। यहाँ तक आवाज आई है तुम्हारे पजामे की, वहां जो उसमें धमाके हो रहे हैं। नरेंद्र मोदी अपने पजामे को देखो, यहाँ कोई धमाके नहीं है। वो जो हिल रहा है ना, वो उसके धमाकों की वजह से हिल रहा है, यहाँ कुछ नहीं है, आराम से बैठे हैं। झूठो। अच्छा, और धमाके अपने खुद कर रहे हैं आप? ये तो खैर नादिया ने बात की है, खुद वो कर रहे हैं, और हमारे ऑफिस जो उनके तैयारों को हमने गिराया है, उसके बाद उसके पजामे में धमाके तो होने हैं। तो नरेंद्र को जाके मोदी को देखो, हालत बुरी है उसकी। यहां तक आवाजें आ रही हैं, बस कर दो। ਸੁਣ ਲਿਆ ਜੀ, ਇਹ ਹੁਣ ਇੱਕ ਨਵਾਂ ਹੀ ਚੱਲ ਹੈ ਇੱਥੇ ਜਨਾਬ। ਜਿੰਨੇ ਨੇ ਗਾਂਹ ਤੋਂ ਗਾਂਹ ਵੱਧ ਕੇ ਬਦਤਮੀਜ਼ੀ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਪਤਾ ਨਹੀਂ ਬਦਤਮੀਜ਼ੀ ਕਰਨ ਨਾਲ ਕੋਈ ਕੱਪ ਚੁੱਕ ਲੈਣਾ। ਬਈ ਇਹ ਕੱਪ ਚੁੱਕਣ ਦਾ ਜਿਹੜਾ ਅੱਗੇ ਸਵਾਦ ਇੰਡੀਆ ਨੇ ਲੈ ਲਿਆ, ਉਹੀ ਸਵਾਦ ਤੁਸੀਂ ਲੈ ਲੈਣਾ। ਅੱਛਾ ਜੀ, ਜਿਹੜਾ ਅੱਜ ਕੱਲ੍ਹ ਦਾ ਨਵਾਂ ਕ੍ਰਸ਼ ਹੈ ਪਾਕਿਸਤਾਨ ਦੇ ਵਿੱਚ, ਮੈਂ ਦੱਸਿਆ ਵੀ ਜਿਵੇਂ ਕਿਸੇ ਜ਼ਮਾਨੇ 'ਚ ਅਨੀਲ ਕਪੂਰ ਅਤੇ ਫਿਰ ਬਾਅਦ ਦੇ ਵਿੱਚ ਹੋਰ ਐਕਟਰਸ ਤੇ ਦਲੀਪ ਕੁਮਾਰ ਸਾਹਿਬ, ਉਸ ਤੋਂ ਪਹਿਲੇ ਤੇ ਫਿਰ ਕ੍ਰਿਕਟਰਸ ਦੇ ਵਿੱਚ ਤੁਹਾਨੂੰ ਪਤਾ ਹੈ ਇਮਰਾਨ ਖਾਨ ਸਾਹਿਬ ਤੇ ਫਿਰ ਵਸੀਮ ਅਕਰਮ, ਤੇ ਜਿਵੇਂ ਤਸਵੀਰਾਂ ਮੁੰਡੇ ਤੇ ਕੁੜੀਆਂ ਆਪਣੇ ਕਮਰਿਆਂ 'ਚ ਲਾਉਂਦੇ ਸਨ। ਇਹ ਕੱਲ੍ਹ ਦਾ ਕੰਮ ਭੱਗ ਗਿਆ ਹੈ ਕਿ ਜਿਹੜੇ ਸਾਡੇ ਏਅਰ ਵਾਈਸ ਮਾਰਸ਼ਲ ਆਪਣੇ ਔਰੰਗਜ਼ੇਬ ਅਹਿਮਦ ਸਾਹਿਬ ਨੇ, ਉਹਨਾਂ ਦੀਆਂ ਫੋਟੋ ਹੁਣ ਇਸ ਤਰ੍ਹਾਂ ਹੀ ਲੱਗ ਰਹੀਆਂ ਨੇ। ਇਸ ਵੇਲੇ ਕੰਮ ਬੜਾ ਭਖਿਆ। ਉਹਨਾਂ ਦੀ ਜਿਹੜੀ ਜ਼ਨਾਨੀ ਹੈ, ਘਰ ਵਾਲੀ ਉਹਨਾਂ ਦੀ, ਉਹਨੇ ਉਹਨਾਂ ਦੇ ਹੁਣ ਛੱਲਾ ਪਵਾਤਾ ਉਂਗਲ 'ਚ, ਅਤੇ ਉਹ ਇੱਥੇ ਤਾਂ ਜ਼ਰਾ ਤੁਹਾਨੂੰ ਪਤਾ ਵੀ ਘਾਟੇ ਦਾ ਨਿਸ਼ਾਨੀ, ਬਾਹਰ ਜਿਹੜੇ ਅਮਰੀਕਾ ਵੈਸਟਰਨ ਕੰਟਰੀਜ਼ ਨੇ, ਉੱਥੇ ਬੰਦੇ ਨੇ ਛੱਲਾ ਪਾਇਆ ਹੋਵੇ ਤਾਂ ਇਹਦਾ ਮਤਲਬ ਹੈ ਟੇਕਨ ਹੈ। ਇਹਦੇ ਵੱਲ ਹੋਰ ਕੋਈ ਨਾ ਵੇਖੇ, ਇਹਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ। ਅਤੇ ਉਹਨਾਂ ਨੇ ਜ਼ਰਾ ਉਹਨਾਂ ਨੂੰ ਹੁਣ ਜਿਹੜੀ ਰਿੰਗ ਸ਼ਿੰਗ ਪਵਾਤੀ ਹੈ ਵੀ ਜ਼ਰਾ ਤੁਹਾਡੇ ਮਾਰਕੀਟ ਦੇ ਸ਼ੇਅਰ ਜਿਹੜੇ ਬਹੁਤ ਚੜ੍ਹ ਗਏ ਨੇ, ਅਤੇ ਜ਼ਰਾ ਇਹ ਭਰਜਾਈ ਸਾਹਿਬਾਂ ਨੂੰ ਮੇਰਾ ਪੈਗਾਮ ਇਹੀ ਹੈ ਕਿ ਇਹ ਹੁਣ ਕੰਮ ਜ਼ਿਆਦਾ ਵੱਧ ਗਿਆ, ਮੈਂ ਤੁਹਾਨੂੰ ਦੱਸ ਦਿਆਂ। ਅਤੇ ਇਹ ਜ਼ਰਾ ਧਿਆਨ ਨਾਲ ਇਹਨਾਂ ਦੇ ਨਾਲ ਹੀ ਰਿਹਾ ਕਰੋ। ਡਿਊਟੀ ਤੋਂ ਇਲਾਵਾ ਬਾਕੀ ਜਿੱਥੇ ਵੀ ਇਹਨਾਂ ਜਾਣਾ ਤੁਸੀਂ ਇਹਨਾਂ ਦੇ ਨਾਲ ਜਾਣਾ ਹੈ, ਪੂਰੀ ਨਜ਼ਰ ਰੱਖਣੀ ਹੈ ਹੁਣ, ਕਿਉਂਕਿ ਮੈਂ ਤੁਹਾਨੂੰ ਦੱਸਾਂ ਵੀ ਇਹ ਬੰਦੇ ਠੀਕ ਨੇ, ਇਹਨਾਂ ਦੇ ਵਿੱਚ ਕਸੂਰ ਕੋਈ ਨਹੀਂ, ਲੇਕਿਨ ਹੁਣ ਜਿਹੜੀਆਂ ਅੱਗੋਂ ਪਾਰਟੀਆਂ ਨੇ, ਉਹ ਲੱਖਾਂ ਦੇ ਵਿੱਚ ਪਾਰਟੀਆਂ ਨੇ ਜਿਹੜੀਆਂ ਇਹਨਾਂ ਦੇ ਬਾਰੇ ਹੁਣ ਡਿਫਰੈਂਟ ਕਿਸਮ ਦੇ ਜਜ਼ਬਾਤ ਰੱਖਦੀਆਂ ਨੇ, ਅਤੇ ਜਜ਼ਬਾਤ ਉੱਭਣ ਡਏ ਨੇ ਇਸ ਵੇਲੇ। ਅਤੇ ਇਸ ਲਈ ਮੈਂ ਇਹ ਗੁਜ਼ਾਰਿਸ਼ ਕਰਾਂਗਾ ਵੀ ਮਾਂ ਨੇ ਪੁੱਤ ਵੀ ਚੰਗਾ ਜੰਮਿਆ, ਬੋਲਦਾ ਵੀ ਚੰਗਾ, ਰੱਬ ਨੇ ਸ਼ਕਲ ਵੀ ਚੰਗੀ ਦਿੱਤੀ ਹੈ, ਦਲੇਰ ਵੀ ਹੈ, ਮੁਲਕ ਦੇ ਨਾਲ ਵਫਾਦਾਰ ਵੀ ਹੈ, ਅਤੇ ਤਹਿਜ਼ੀਬ ਵਾਲਾ ਵੀ ਹੈ। ਜਦੋਂ ਅਸੀਂ ਪ੍ਰੈਸ ਕਾਨਫਰੰਸ ਵੇਖੀ ਹੈ ਅਤੇ ਸਾਡੇ ਦਰਮਿਆਨ ਦੇ ਵਿੱਚ ਡੀ ਸਾਹਿਬ ਨੇ, ਤੁਹਾਨੂੰ ਪਤਾ ਉਹ ਤਾਂ ਪੂਰੇ ਭਖਾ ਕੇ ਰੱਖਦੇ ਨੇ ਕੰਮ, ਔਰ ਪੂਰਾ ਨਿੱਸਰ ਕੇ ਇੰਜ ਕਰਕੇ ਬੈਠੇ ਸਨ ਕੁਰਸੀ 'ਤੇ, ਇਹ ਜ਼ਰਾ ਬਿਲਕੁਲ ਸਿੱਧੇ ਹੋ ਕੇ ਬੈਠੇ ਸਨ, ਅਤੇ ਇਹ ਸ਼ਰਾਫਤ ਵੀ ਇਹਨਾਂ 'ਚ ਬੜੀ ਹੈ, ਸਾਰੇ ਮਾਮਲਾਤ ਇਹਨਾਂ ਦੇ ਠੀਕ ਨੇ। ਅਤੇ ਇਸ ਵਜ੍ਹਾ ਤੋਂ ਭਾਬੀ ਜੀ, ਇਹ ਖਾਲਸ ਸੋਨਾ ਹੈ, ਅਤੇ ਇਸ ਵਜ੍ਹਾ ਤੋਂ ਸਾਂਭ ਕੇ ਰੱਖਿਓ। ਇਹ ਹੁਣ ਬਾਅਦ ਦੇ ਵਿੱਚ ਇਹ ਨਾ ਆਖਿਓ ਵੀ ਇਹ ਜਿਹੜਾ ਤੁਹਾਡਾ ਸੋਨਾ ਹੈ ਕੋਈ ਚੋਰੀ ਕਰਕੇ ਲੈ ਗਿਆ, ਅਤੇ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਸਾਡੇ 'ਤੇ ਨਾ ਰਹਿਣਾ, ਧਿਆਨ ਨਾ ਰਹਿਣਾ। ਸਾਡਾ ਕੰਮ ਸੀ ਤੁਹਾਨੂੰ ਦੱਸ ਦੇਣਾ। ਕੰਮ ਇਹ ਬਹੁਤ, ਇਹਨਾਂ ਦੇ ਸ਼ੇਅਰ ਜਿਹੜੇ ਨੇ ਮਾਰਕੀਟ ਦੇ ਬਹੁਤ ਉੱਤੇ ਚਲੇ ਗਏ ਨੇ, ਮੈਂ ਤੁਹਾਨੂੰ ਇਹ ਦੱਸ ਦੇਣਾ। ਲੇਕਿਨ ਇਹਨਾਂ ਨੇ ਹੁਣ ਇੱਕ ਤਬਸਰਾ ਕੀਤਾ ਔਰੰਗਜ਼ੇਬ ਸਾਹਿਬ ਨੇ, ਉਹਨਾਂ ਕਿਹਾ ਵੀ ਰਾਫੇਲ ਤਿਆਰਾ ਭੈੜਾ ਨਹੀਂ, ਉਹਨੂੰ ਚਲਾਉਣ ਵਾਲੇ ਦਾ ਕਸੂਰ ਹੋ ਸਕਦਾ, ਤਿਆਰਾ ਤਾਂ ਚੰਗਾ ਹੈ। ਉਹਨਾਂ ਕੋਲ ਜਿਹੜਾ ਫਾਈਟਰ ਜੈਟ ਹੈ ਉਹ ਤਾਂ ਦੁਨੀਆ ਦਾ ਇੱਕ ਮੁਅੱਸਰ ਤਰੀਨ ਜਹਾਜ਼ ਹੈ। ਟ੍ਰੇਨਿੰਗ, ਡਾਇਰੈਕਸ਼ਨ, ਲੀਡਰਸ਼ਿਪ ਜਿਹੜੀ ਹੋਵੇ,
ਤੇ ਉਹਦੀ ਜਿਹੜੇ ਬੰਦੇ ਦੀ ਦਰੁਸਤ ਤੇ ਉਹ ਫਿਰ ਉਸ ਜਹਾਜ਼ ਨੂੰ ਚਲਾਵੇ ਤੇ ਫੇਰ ਹੀ ਕੰਮ ਜਿਹੜਾ ਉਹ ਠੀਕ ਹੋਏਗਾ। ਤੇ ਉਹਨਾਂ ਆਖਿਆ ਵੀ ਜਹਾਜ਼ ਦਾ ਕਸੂਰ ਨਹੀਂ ਹੈ, ਜ਼ਾਹਿਰ ਹੈ ਜਹਾਜ਼ ਤੇ ਬਹਿਣ ਵਾਲੇ ਬੰਦੇ ਦੀ ਕੁਤਾਹੀ ਹੋ ਸਕਦੀ ਹੈ, ਜਹਾਜ਼ ਤੇ ਜਿਹੜਾ ਉਹ ਸਭ ਤੋਂ ਬਿਹਤਰੀਨ ਹੈ। ਅੱਛਾ ਜੀ, ਅੱਗੋਂ DG ISPR ਸਾਹਿਬ ਨੇ ਆਖਿਆ ਵੀ ਸਾਡੇ ਕੋਲ ਕੋਈ ਪਾਇਲਟ ਨਹੀਂ ਹੈਗੀ ਇੰਡੀਆ ਦੀ। ਉਹਦੀ ਵਜ੍ਹਾ ਹੈ ਵੀ ਇੱਕ ਨਵਾਂ ਪੌੜਾ ਪਿਆ ਹੈ, ਉਹ ਵੀ ਉਹਦੇ ਵੱਲ ਵੀ ਆਉਣੇ ਆ ਤੁਹਾਡੇ ਸਾਹਮਣੇ। ਲੇਕਿਨ DG ISPR ਸਾਹਿਬ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਕੋਈ ਇੰਡੀਆ ਦੀ ਪਾਇਲਟ ਨਹੀਂ ਹੈਗੀ। ਸਾਡੇ ਕੋਲੋਂ ਇਹ ਬਾਰ-ਬਾਰ ਸਵਾਲ ਨਾ ਪੁੱਛੋ ਤੇ ਨਾ ਇਹ ਆਸ ਉਮੀਦ ਰੱਖੋ ਕਿ ਕੋਈ ਪਾਇਲਟ ਨਿਕਲ ਆਉਣੀ। ਹੁਣ ਤੁਸੀਂ ਸੋਚੋਗੇ ਵੀ ਆਇਆ ਇਹ ਇੰਡੀਆ ਦੇ ਪ੍ਰੈਸ਼ਰ ਦੀ ਵਜ੍ਹਾ ਤੋਂ ਕਿਹਾ? ਨਾ, ਇਹ ਪ੍ਰੈਸ਼ਰ ਕਿਤੋਂ ਹੋਰ ਆਇਆ। ਉਹ ਕਿੱਥੋਂ ਆਇਆ ਉਹ ਤੁਹਾਨੂੰ ਦੱਸਦੇ ਹਾਂ। ਜਿਹੜੇ ਬਾਬੇ ਨੇ ਸਾਰੇ ਸਾਡੇ ਪਾਕਿਸਤਾਨ ਦੇ, ਉਹ ਜਨਾਬ ਟੰਬਾ ਲੈ ਕੇ ਚੜ੍ਹ ਗਏ ਨੇ। ਜਨਾਬ ਟੰਬਾ ਮੀਨ ਡੰਡਾ ਹੁੰਦਾ ਹੈ। ਉਹ ਜਨਾਬ ਖੁੰਡੀਆਂ ਛੁੰਡੀਆਂ ਫੜ ਕੇ ਤੁਰ ਪਏ ਨੇ। ਉਹਨਾਂ ਕਿਹਾ ਵੀ ਪਿੰਡੀ ਜਾਣਾ ਤੇ ਉੱਥੋਂ DG ISPR ਸਾਹਿਬ को ਪੁੱਛਣਾ ਵੀ ਇਹ ਪਾਇਲਟ ਕਿੱਥੇ ਹੈ, ਕਿਉਂ? ਇਹ ਜ਼ਰਾ ਵੀਡੀਓ ਸੁਣ ਲਓ। राणा इशफाक साहब मेरे मोहतरम, मैं प्रेम नगर तो मोहम्मद रमज़ान बोलना पाया जी। तो जो इंडिया जो त्यारा आया है इनकी जी पायलट है इनके असी हकदार हाँ। बीवी फौत हो गई, बच्चे ने छोटे छोटे, तो लिहाजा मैं इस मौके ते मेरे मोहतरम तुहाडे अगे अर्ज करन लगा मालिक लिमत मैनू दिता जाए, मैं इसका हकदार हाँ। ਸੁਣ ਲਿਆ ਜੀ, ਇਹ ਬਾਬਾ ਜੀ ਆਂਦੇ ਨੇ ਵੀ ਮੇਰੀ ਘਰ ਵਾਲੀ ਫੌਤ ਹੋ ਗਈ ਹੈ ਤੇ ਮੈਨੂੰ ਮਾਲੇ ਗਨੀਮਤ ਦੇ ਤੌਰ ਤੇ ਮਤਲਬ ਕੀ ਗੱਲਾਂ ਨੇ, ਕਿਹੜੀ ਸਦੀ ਹੈ ਤੇ ਕਿਹੜੀਆਂ ਗੱਲਾਂ ਕਰਦੇ ਨੇ। ਮੇਰੀ ਸਮਝ ਤੋਂ ਬਾਹਰ ਹੈ ਕਿ ਮੈਂ ਬਾਬਾ ਜੀ ਦਾ ਕੰਮ ਕੀ ਕਰਾਂ ਇਹਦੇ 'ਤੇ। ਬਾਬੇ ਸਾਡੇ, ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਲੋਕਾਂ ਦੇ ਜਵਾਕ ਖਰਾਬ ਹੁੰਦੇ ਨੇ, ਸਾਡੇ ਬਾਬੇ ਖਰਾਬ ਨੇ, ਅਸੀਂ ਕੀ ਕਰੀਏ। ਲੇਕਿਨ ਬਾਬਾ ਜੀ ਜਿਹੜੇ ਨੇ ਉਹ ਪੂਰੇ ਤੁੱਲੇ ਬੈਠੇ ਨੇ। ਉਹਨਾਂ ਆਖਿਆ ਵੀ ਇਹ ਜਿਹੜੀ ਪਾਇਲਟ ਫੜੀ ਹੈ ਨਾ ਉਹ ਤਾਂ ਵਿਆਹ ਮੇਰੇ ਨਾਲ ਕਰਾ ਦਿਓ। ਮੈਂ ਇਹਦੇ 'ਤੇ ਹੁਣ ਕੀ ਤਬਸਰਾ ਕਰਾਂ, ਇੱਥੇ ਮੈਂ ਚੁੱਪ ਹੀ ਕਰ ਜਾਂਦੇ ਬਿਹਤਰ ਹੈ। ਅੱਛਾ ਜੀ, ਅਗਲੀ ਖਬਰ ਚੜ੍ਹਦੇ ਪੰਜਾਬ ਤੋਂ ਰੱਖਦੇ। ਉੱਥੇ ਜਿਹੜੇ ਚੀਫ ਮਿਨਿਸਟਰ ਨੇ ਉਹ ਬਾਲੇ ਤੰਗ ਨੇ ਲੋਕਾਂ ਕੋਲ। ਬਾਲੇ ਹੁੰਦਾ ਮਤਲਬ ਬਹੁਤੇ ਤੰਗ ਨੇ, ਬਹੁਤ ਜ਼ਿਆਦਾ ਤੰਗ ਨੇ। ਉਹ ਬਾਲੇ ਤੰਗ ਨੇ ਜੀ ਇਸ ਵੇਲੇ। ਉਹਦੀ ਵਜ੍ਹਾ ਹੈ ਕਿ ਮੀਡੀਆ ਵਾਲਿਆਂ ਨੇ ਖਬਰਾਂ ਭਖਾ ਕੇ ਦੇ ਦਿੱਤੀਆਂ ਵੀ ਜੰਗ ਲੱਗ ਗਈ, ਮਰ ਗਏ, ਲੁੱਟੇ ਗਏ, ਚੰਡੀਗੜ੍ਹ ਵੀ ਉੱਡ ਗਿਆ, ਅੰਮ੍ਰਿਤਸਰ ਵੀ ਉੱਡ ਗਿਆ, ਫਲਾਨਾ ਹੋ ਗਿਆ। ਉਹਨਾਂ ਕਿਹਾ ਵੀ ਪੂਰਾ ਜਿਹੜਾ ਚੜ੍ਹਦਾ ਪੰਜਾਬ ਸੀ, ਉੱਥੋਂ ਦੇ ਜਿਹੜੇ ਜ਼ਿਮੀਂਦਾਰ ਸੀ, ਸਰਦਾਰ ਸਨ, ਉਹਨਾਂ ਟਰੈਕਟਰ ਸਟਾਰਟ ਕੀਤੇ। ਟਰੈਕਟਰ ਮਤਲਬ ਟਰੈਕਟਰ ਉਹ ਸਟਾਰਟ ਕੀਤੇ। ਉਹਨਾਂ ਦੇ ਪਿੱਛੇ ਰੱਖੇ ਡਰਮ, ਉਹਨਾਂ ਤੇ ਤੇਲ ਦੇ ਜਾ ਪੈਟਰੋਲ ਪੰਪਾਂ ਤੋਂ ਉਹਨਾਂ ਡਰਮ ਭਰ ਲਏ ਵੀ ਜੰਗ ਲੱਗ ਗਈ, ਹਰ ਸ਼ੈ ਮੁੱਕ ਜਾਣੀ। ਉਹਨਾਂ ਕਿਹਾ ਸਾਡੀ ਗਵਰਨਮੈਂਟ ਵਾਸਤੇ ਅਜ਼ਾਬ ਬਣਾਤਾ ਤੁਸੀਂ, ਇਹ ਝੂਠੀਆਂ ਖਬਰਾਂ ਤੁਹਾਡੀ ਮਿਹਰਬਾਨੀ ਨਾ ਦਿਓ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ DG ISPR ਸਾਹਿਬ ਨੇ ਕਿਹਾ ਕਿ ਅਸੀਂ ਸਿਵਿਲੀਅਨਸ ਨੂੰ ਟਾਰਗੇਟ ਨਹੀਂ ਕਰਦੇ। ਸਾਡਾ ਕਲਚਰ ਵੀ ਇਹੀ ਕਹਿੰਦਾ ਹੈ ਤੇ ਸਾਡਾ ਮਜ਼ਹਬ ਵੀ ਇਹੀ ਕਹਿੰਦਾ। ਲੇਕਿਨ ਸਾਡੀ DG ਸਾਹਿਬ को ਗੁਜ਼ਾਰਿਸ਼ ਹੈ ਜਨਾਬ ਅਸੀਂ ਸਿਵਿਲੀਅਨ ਹੀ ਹੈ। ਇਹ ਸਾਰੇ ਜਿਹੜੇ ਤੁਹਾਡੇ ਅੱਗੇ ਪਾਕਿਸਤਾਨੀ ਨੇ, ਸਰਕਾਰ, ਇਹ ਸਿਵਿਲੀਅਨ ਹੀ ਨੇ। ਤੋਪ ਦਾ ਮੂੰਹ ਇਹਨਾਂ ਨਾਲੋਂ ਮੋੜੋ। ਤੁਹਾਡੀ ਮਿਹਰਬਾਨੀ ਹੈ ਜਿਹੜੀ ਗੱਲ ਕੀਤੀ ਹੈ ਨਾ ਕਿ ਅਸੀਂ ਸਿਵਿਲੀਅਨ ਨਾਲ ਕੋਈ ਮਾੜਾ ਚੰਗਾ, ਮਿਹਰਬਾਨੀ ਕਰੋ। ਘਰ ਵਾਲੇ ਪਾਸੇ ਵੀ ਸਿਵਿਲੀਅਨ ਪਛਾਣੋ। ਸਿਵਿਲੀਅਨ ਦੂਸਰੇ ਦੇ ਨਹੀਂ ਪਛਾਣਨੇ, ਆਪਣੇ ਮੁਲਕ ਦੇ ਸਿਵਿਲੀਅਨਸ ਨੂੰ ਵੀ ਪਛਾਣਨਾ। ਅੱਛਾ ਜੀ, ਅਗਲੀ ਖਬਰ ਹਬੀਬ ਅਕਰਮ ਸਾਹਿਬ ਦਾ ਬਿਆਨ ਹੈ। ਉਹਨਾਂ ਕਿਹਾ ਵੀ ਜਿਸ ਦਿਨ ਖਬਰਾਂ ਚੱਲ ਰਹੀਆਂ ਸਨ ਵੀ ਲਾਹੌਰ ਕਰਾਚੀ ਇੰਡੀਅਨ ਫੌਜ ਆ ਵੜੀ ਹੈ, ਨੌਜਵਾਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਬਣਾਉਂਦੇ ਰਹੇ, ਹਰ ਥਾਂ 'ਤੇ ਜਾਂਦੇ ਰਹੇ ਖਤਰਾ ਮੋਲ ਲੈ ਕੇ, ਤੇ ਉਹਨਾਂ ਨੇ ਭਾਰਤ ਦੀ ਖਤਰਨਾਕ ਚਾਲ ਨੂੰ ਨਾਕਾਮ ਕੀਤਾ। ਔਰ ਸੋਸ਼ਲ ਮੀਡੀਆ ਦੇ ਉੱਤੇ ਇਹ ਦੱਸਿਆ ਕਿ ਇਹ ਵੇਖੋ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਜ਼ਿੰਦਗੀ ਰਵਾਂ ਦਵਾਂ, ਇਹ ਸਾਰੀਆਂ ਝੂਠੀਆਂ ਖਬਰਾਂ ਨੇ ਤੇ ਇੰਡੀਆ ਦੀ ਇਸ ਚਾਲ ਨੂੰ ਨਾਕਾਮ ਬਣਾਇਆ ਕਿ ਪੈਨਿਕ ਫੈਲ ਜਾਏ ਪਾਕਿਸਤਾਨ। ਉਹਨਾਂ ਅਸਲ ਦੇ ਵਿੱਚ ਹਬੀਬ ਅਕਰਮ ਸਾਹਿਬ ਨੌਜਵਾਨਾਂ ਦੀ ਸਤਾਇਸ਼ ਕਰ ਰਹੇ ਨੇ ਕਿ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਪਹਿਲਾਂ DG ਸਾਹਿਬ ਇੰਤਸ਼ਾਰੀ ਟੋਲਾ ਤੇ ਪਤਾ ਨਹੀਂ ਕੀ ਆਖਦੇ ਰਹੇ, ਲੇਕਿਨ ਫਿਰ ਇਹ ਹੀ ਨੌਜਵਾਨ ਜਿਹੜੇ ਨੇ ਜੁੜ ਕੇ ਖਲੋਤੇ ਤੇ ਡਿਜੀਟਲ ਦਹਿਸ਼ਤਗਰਦ ਜਿਨ੍ਹਾਂ ਨੂੰ ਆਂਦੇ ਸਨ, ਉਹਨਾਂ ਨੇ ਫਰੰਟ ਲਾਈਨ 'ਤੇ ਖਲੋ ਕੇ ਆਪਣੀ ਕੌਮ ਵਾਸਤੇ ਜਿਹੜੀ ਹੈ ਉਹ ਜੰਗ ਲੜੀ। ਤੇ ਮੇਰਾ ਖਿਆਲ ਵੈਸੇ DG ਸਾਹਿਬ ਨੂੰ ਇਹਨਾਂ ਕੋਲੋਂ ਮਾਜ਼ਰਤ ਕਰ ਹੀ ਲੈਣੀ ਚਾਹੀਦੀ ਹੈ। ਨਾ ਕਰਨ 'ਤੇ ਮੈਂ ਤਾਂ ਇਹੀ ਕਹਾਂਗਾ ਵੀ ਕਰ ਲੈਣੀ ਚਾਹੀਦੀ ਹੈ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਉਹ ਖਬਰ ਇਹ ਰੱਖਣੀ ਹੈ ਕਿ ਇਹ ਇੱਕ ਮੈਂਬਰ ਪਾਰਲੀਮੈਂਟ ਹੈ ਉੱਥੇ ਇੰਡੀਆ ਦੇ ਵਿੱਚ। ਇਹ ਮੋਦੀ ਸਾਹਿਬ ਨੂੰ ਇੱਕ ਤਾਂ ਇਹਨਾਂ ਨੇ ਮੋਦੀ ਸਾਹਿਬ ਦੀ ਤਰਪਾਈ ਕੀਤੀ ਹੈ। ਉੱਥੇ ਮੋਦੀ ਸਾਹਿਬ ਦੀ ਹੁਣ ਤਰਪਾਈ ਹੋ ਰਹੀ ਹੈ। ਉੱਥੇ ਜਿਹੜੀ ਉੱਥੋਂ ਦੀ ਅਪੋਜੀਸ਼ਨ ਹੈ ਉਹ ਮੋਦੀ ਸਾਹਿਬ ਦੀ ਇੱਕ ਬਾਬਾ ਜੀ ਨੇ ਉਹ ਤੁਹਾਡੇ ਸਾਹਮਣੇ ਰੱਖਣੇ ਨੇ। ਉਹ ਕਿਟ ਕਰਕੇ ਉਹਨਾਂ ਮੋਦੀ ਸਾਹਿਬ ਦੀ ਕਿਟ ਲਾਈ ਹੈ ਤੇ ਇੱਕ ਖਾਤੂਨ ਹੈ, ਇਹਨਾਂ ਚਾਏ ਵਾਲਾ ਕਹਿ ਕੇ ਮੋਦੀ ਸਾਹਿਬ ਦੀ। ਇਹ ਮੋਦੀ ਸਾਹਿਬ ਨਾਲ ਉੱਥੇ ਬਣ ਕੀ ਰਿਹਾ ਹੈ? ਇਹ ਸਾਡਾ ਮਸ਼ਵਰਾ ਤੇ ਮੋਦੀ ਸਾਹਿਬ ਨੂੰ ਪਹਿਲੇ ਦਿਨ ਤੋਂ ਇਹੀ ਸੀ ਵੀ ਸਰਕਾਰ ਜਾਣ ਦਿਓ, ਆਪ ਵੀ ਜੀਓ, ਸਾਨੂੰ ਵੀ ਜੀਣ ਦਿਓ। ਪਰ ਮੋਦੀ ਸਾਹਿਬ ਨੇ ਲਾ ਕੇ ਮੋਢੇ 'ਤੇ ਰੱਖੀ ਸੀ। ਉਹ ਕਹਿੰਦੇ ਸੀ ਨਾ ਮੈਂ ਆਪ ਜੀਣਾ, ਨਾ ਕਿਸੇ ਨੂੰ ਜੀਣ ਦੇਣਾ। ਪਤਾ ਨਹੀਂ ਉਹਨਾਂ ਦੇ ਸਿਰ ਨੂੰ ਕਿਹੜੀ ਸ਼ਾਇਦ ਚੜ੍ਹੀ ਸੀ। ਲਓ ਜੀ, ਹੁਣ ਉਹਨਾਂ ਦਾ ਜਿਹੜਾ ਬਜੰਤਰ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਐਸੀ ਸੈੱਟ ਹੋਈ ਹੈ ਕਿ ਹੁਣ ਪਾਰਲੀਮੈਂਟ ਦੇ ਵਿੱਚ ਵੀ ਲੋਕ ਉਹਨਾਂ ਦਾ ਠੱਠਾ ਮਖੌਲ ਉਡਾਉਣ ਡਏ ਨੇ। ਜ਼ਨਾਨੀਆਂ ਕੀ, ਬੰਦੇ ਕੀ, ਸਾਰੇ ਹੀ ਉਡਾਉਣ ਡਏ ਨੇ। ਇਹ ਸੁਣ ਲਓ ਦੋਵਾਂ ਦੀ ਗੱਲ। आपने बोला था ना अब की बार 400 पार बोला था, खेल शुरू हो गया था सर।
खेला हो शुरू हुआ ना, खेल तो बहुत सा खेल है सर, चू कित कित भी खेल है, चू कित कित में चू धरा 400 में, कित 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 कितना हुआ 240, वो गेम में भी हारा गया। एक चाय वाला, एक चाय वाला, एक चाय वाला, एक चाय वाला, एक चाय वाला इस लोकतंत्र के अंदर एक वोट के अधिकार से सीधा चाय वाले से प्रधानमंत्री बन जाता है। उस वोटर आईडी कार्ड की कोई अहमियत नहीं। क्या बात करते हो आप? मेरी तरफ उंगली ना करें, मेरी तरफ उंगली ना करें। दाढ़ी पार कौन है? दाढ़ी पार कौन है? चाय वाला कौन है? दाढ़ी पार कौन है? दाढ़ी पार कौन है? चाय वाला कौन है? क्यों इतनी मिर्ची लग गई? आपको इतनी दिक्कत क्या हो गई? आपको इतनी परेशानी क्या हो गई? मैंने तो किसी का नाम भी नहीं लिया, मैंने किसी दल का नाम नहीं लिया, मैंने किसी व्यक्ति विशेष का नाम नहीं लिया। ਸੁਣ ਲਿਆ ਜੀ। ਇਹ ਤੇ ਮੇਰਾ ਨਹੀਂ ਖਿਆਲ ਕਿਸੇ ਤਬਸਰੇ ਦੀ ਲੋੜ ਹੈ। ਇਹ ਹੁਣ ਮੋਦੀ ਸਾਹਿਬ ਜਾਣਨ ਤੇ ਲੋਕੀ ਜਾਣਨ, ਇਹ ਤੇ ਮਾਮਲਾਤ ਸਾਰੇ ਜਿਹੜੇ ਨੇ ਇਹ ਉਹਨਾਂ ਦੇ ਹੱਥੋਂ ਜਿਹੜੇ ਉਹ ਨਿਕਲ ਗਏ ਨੇ। ਅੱਛਾ ਜੀ, ਫਾਈਟਰ ਪਾਇਲਟ ਕਾਮਰਾਨ ਬਸ਼ੀਰ ਤਲਕ ਉਹਨਾਂ ਦਾ ਸਮੁੰਦਰੀ ਦੇ ਨਾਲ ਇਸ ਵੇਲੇ ਪੂਰਾ ਸਮੁੰਦਰੀ ਜਿਹੜਾ ਉਹਨਾਂ ਦੇ ਉੱਤੇ ਨਿਸ਼ਾਵਰ ਹੋ ਰਿਹਾ। ਉਹ ਕ੍ਰਿਸਚੀਅਨ ਕਮਿਊਨਿਟੀ ਤੋਂ ਉਹਨਾਂ ਦਾ ਜਿਹੜਾ ਫੇਥ ਹੈ ਉਹ ਕ੍ਰਿਸਚੀਅਨਿਟੀ ਹੈ, ਮਤਲਬ ਮਜ਼ਹਬ ਉਹਨਾਂ ਦਾ ਕ੍ਰਿਸਚੀਅਨ ਹੈ। ਔਰ ਉਹ ਮੇਰਾ ਮਸ਼ਵਰਾ ਤਾਂ ਇਹੀ ਹੈ ਵੀ ਉਹਨਾਂ ਦੇ ਨਾਂ ਨਾਲ ਹੀ ਪੁਕਾਰੋ। ਬਾਰ-ਬਾਰ ਇਹ ਦੱਸਣ ਦੀ ਕੀ ਲੋੜ ਹੈ ਤੁਹਾਨੂੰ? ਮਤਲਬ ਉਹ ਉਨਾ ਹੀ ਪਾਕਿਸਤਾਨੀ ਨੇ ਜਿੰਨਾ ਮੈਂ, ਜਿੰਨਾ ਕੋਈ ਹੋਰ ਹੈ। ਅਤੇ ਇਹ ਬਾਰ-ਬਾਰ ਗੱਲ ਕਰਨ ਦੀ ਕੀ ਲੋੜ ਹੈ ਵੀ ਉਹ ਮਸੀਹ ਬਰਾਦਰੀ ਤੋਂ ਨੇ, ਮਸੀਹ ਬਰਾਦਰੀ ਤੋਂ ਨੇ, ਮਸੀਹ ਬਰਾਦਰੀ ਤੋਂ ਨੇ? ਇਹ ਦੱਸਣ ਦੀ ਤੁਹਾਨੂੰ ਕੀ ਲੋੜ ਹੈ ਬਾਰ-ਬਾਰ? ਉਹ ਪਾਕਿਸਤਾਨੀ ਨਹੀਂ? ਕੀ ਤੁਹਾਡੇ ਬਾਰੇ ਕੋਈ ਕਹਿੰਦਾ ਹੈ ਵੀ ਤੁਸੀਂ ਮੁਸਲਮਾਨ ਬਰਾਦਰੀ ਤੋਂ, ਮੁਸਲਮਾਨ ਬਰਾਦਰੀ? ਉਹ ਪਾਕਿਸਤਾਨੀ ਨੇ ਅਤੇ ਉਹ ਸਾਡੇ ਪਾਇਲਟ ਨੇ ਅਤੇ ਉਹਨਾਂ ਨੇ ਬਿਹਤਰੀਨ ਪਰਫੋਰਮ ਕੀਤਾ ਅਤੇ ਸਾਡੀਆਂ ਅੱਖਾਂ ਦੇ ਤਾਰੇ ਨੇ ਅਤੇ ਸਾਡੇ ਲਈ ਉਹ ਸਾਡੇ ਹੀਰੋ ਨੇ। ਬਸ ਉਹਨਾਂ ਦਾ ਨਾਂ ਲਵੋ, ਕਾਮਰਾਨ ਬਸ਼ੀਰ ਉਹਨਾਂ ਦਾ ਨਾਂ ਹੈ। ਬਾਰ-ਬਾਰ ਹਰ ਬੰਦਾ ਮਸੀਹ ਬਰਾਦਰੀ ਤੋਂ ਨੇ, ਮਸੀਹ ਬਰਾਦਰੀ ਤੋਂ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਤੁਸੀਂ ਕੀ ਗੱਲ ਕਰਦੇ ਹੋ ਬਾਰ-ਬਾਰ। ਉਹ ਪਾਕਿਸਤਾਨੀ ਨੇ ਅਤੇ ਇਹ ਮੇਰਾ ਮਤਲਬ ਹੈ ਕਿ ਇਹ ਗੱਲ ਕਰਕੇ ਡਿਸਕ੍ਰਿਮੀਨੇਸ਼ਨ ਹੀ ਕਰਦਾ ਬੰਦਾ, ਹੋਰ ਕੁਝ ਨਹੀਂ ਕਰਦਾ। ਅੱਛਾ ਜੀ, ਜਾਣ ਤੋਂ ਪਹਿਲੇ ਇਹ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਰੱਖਣੀ ਹੈ। ਜਨਰਲ ਬਖਸ਼ੀ ਹਾਲਾਂਕਿ ਬੜੇ ਇਹ ਸਮਝਦਾਰ ਆਦਮੀ ਸਨ ਮੇਰੇ ਹਿਸਾਬ ਨਾਲ, ਅਤੇ ਜਨਰਲ GD ਬਖਸ਼ੀ, ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਇਹਨਾਂ ਦੇ ਸਿਰ ਨੂੰ ਹੀ ਚੜ੍ਹ ਗਈ ਹੈ। ਜਿਵੇਂ ਉਹ ਮੇਜਰ ਗੌਰਵ ਆਰੀਆ ਨੂੰ ਚੜ੍ਹ ਗਈ ਹੈ, ਉਵੇਂ ਹੀ ਇਹਨਾਂ ਨੂੰ ਚੜ੍ਹ ਗਈ ਹੈ। ਇਹ ਤਾਂ ਹੁਣ ਟੈਲੀਵਿਜ਼ਨ ਦੇ ਉੱਤੇ ਬਸ ਛੱਤ ਨਾਲ ਹੀ ਵੱਜਣ ਡਏ ਨੇ, ਨਾ ਕਿਸੇ ਦੀ ਸੁਣਦੇ ਨੇ, ਨਾ ਕਿਸੇ ਨੂੰ। ਮੇਰਾ ਮਤਲਬ ਪਹਿਲਾਂ ਇਹਨਾਂ ਦੀ ਵੀਡੀਓ ਵੇਖ ਲਓ। This does not stop. ठीक है सर, ठीक ठीक। Or he is overthrown. It does not stop. Don't stop it. Don't stop it. सुना मैंने 37 साल झक नहीं मारी फौज में। मैं जानता हूं इनको, मैं लड़ा हूं पाकिस्तान के कुत्तों से, पाकिस्तान की फौज से। ये फौज को आड़े हाथ नहीं लोगे, हमारी मुसीबत खत्म नहीं होगी। कल फिर ऑपरेशन सिंदूर 5, 6, 7 क्या करना चाहते हो? अर्जुन युद्ध कर, हे अर्जुन युद्ध कर, ये गीता में लिखा है। अब युद्ध का टाइम है तो युद्ध करने दो। हाँ, हम युद्ध नहीं चाहते, तुम नहीं चाहते, पाकिस्तान चाहता है। वो मानेगा नहीं जब तक उसको युद्ध ना मिले, और उतनी लात ना पड़े जब तक कि वो अंकल ना बोले। ठीक है? और मत डरो कि ये 1.5-2 पौए के बम चलाएगा, मत डरो, न डराओ अड़िसाओ, जब जाए लड़ो, निश्चय कर मन में जीत करो। बिल्कुल सही, ये टाइम आ गया है। ठीक है? यू वांट टू de-escalate, then escalate. सही। Escalate to de-escalate. ठीक। Take him to the level that he wants to go. ठीक। For God's sake, सुन लो फौजियों की। मुझे बड़ा दुख होता है जब इस देश में हर कोई, पता नहीं कितने सारे लोग हमारी आर्मी को सिखा रहे हैं हाउ टू फाइट, एयरफोर्स हाउ टू फ्लाई, नेवी हाउ टू स्विम। Don't teach us, we know what to do. And to my comrades I say, boys, fight the way you were taught. Don't put brakes on. Let somebody else put the brakes. You don't put the brakes on. You don't put the brakes on. You let our top echelons put the brake on. सर दिल You से understand? सलाम, सर दिल से सलाम। Don't give a आपके wrong इस- message to Pakistan. दिल से सलाम है सर वो- आपके इस जज्बे को। वो और अपने जो झंडे भी लेके लंदन में हिंदुस्तानी जश्न इस मना वक्त रहे हैं, आपको सुन we रहा होगा give सर, you वाकई cause में to celebrate. उसके साथ उसके दिल ਵੇਖ ਲਈ ਜੇ। ਬਸ ਮੈਂ ਔਰ ਤੁਸੀਂ ਰਲ ਕੇ ਦੁਆ ਕਰੀਏ ਵੀ ਬਾਬਾ ਜੀ ਨੂੰ ਅੱਲਾ ਮੀਆਂ ਸਿਹਤ ਦੇਵੇ। ਇਹਨਾਂ ਨੂੰ ਬਈ ਇਹਨਾਂ ਦੇ ਘਰ ਵਾਲਿਆਂ ਨੂੰ ਸਾਡੀ ਗੁਜ਼ਾਰਿਸ਼ ਹੈ ਵੀ ਇਹਨਾਂ ਨੂੰ ਕੋਈ ਦੁਆ ਦਾਰੂ ਲੈ ਕੇ ਦਿਓ
ਤੇ ਜੇ ਦਵਾ ਦਾਰੂ ਨਹੀਂ ਲੈ ਕੇ ਦੇ ਸਕਦੇ ਤੇ ਦਾਰੂ ਹੀ ਲੈ ਦਿਓ ਤਾਂ ਕਿ ਥੋੜਾ ਜਿਹਾ ਕੰਫਰਟੇਬਲ ਹੋ ਜਾਣਾ। ਬਖਸ਼ੀ ਸਾਹਿਬ ਉਹ ਖੁਦਾ ਦਾ ਨਾਂ ਲਵੋ ਕਿ ਬਖਸ਼ੋ ਦੁਨੀਆ ਨੂੰ, ਕਿਉਂ ਜੰਗ ਕਰਾਉਣੀ ਜੇ? ਗੀਤਾ ਵੀ ਕੱਢ ਲਿਆਏ ਜੇ, ਹਰ ਸ਼ੈ ਕੱਢ ਲਿਆਏ ਜੇ। ਤੁਹਾਡਾ ਮਤਲਬ ਹੈ ਵੀ ਜੰਗ ਲੱਗੇ ਤੇ ਇੱਥੇ ਬੱਚੇ, ਲੋਕਾਂ ਦੇ ਬੱਚੇ ਮਰਨ। ਮੇਰਾ ਮਤਲਬ ਐਸਾ ਵਾਰ ਹਿਸਟੀਰੀਆ, ਐਸੀ ਨਫ਼ਰਤ ਇਹਨਾਂ ਦੇ ਅੰਦਰ ਹੈ ਕਿ ਇਨਸਾਨੀਅਤ ਦਾ ਕਤਲ ਚਾਹੁੰਦੇ ਨੇ। ਸਮਝ ਤੋਂ ਬਾਹਰ ਹੈ ਵੀ ਇਹ ਇਹੋ ਜਿਹੇ ਅਹਿਮਕ ਲੋਕ ਜਿਹੜੇ ਨੇ, ਮਾਜ਼ਰਤ ਵੱਡੇ ਨੇ ਉਮਰ ਤੋਂ, ਸਾਨੂੰ ਅਹਿਮਕ ਕਹਿਣਾ ਪੈ ਰਿਹਾ, ਲੇਕਿਨ ਉਹਨਾਂ ਦੀਆਂ ਗੱਲਾਂ ਬਹੁਤ ਹੀ ਅਹਿਮਕਾਨਾ ਨੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।